जब कोई प्यार से बुलाएगा, जब कोई प्यार से बुलाएगा, तुमको एक शख्स याद आएगा। असलामुअलैकुम, गुड मॉर्निंग सोहणियो, गुड मॉर्निंग। लो भी सोहणियो देख लवो बारिश हो रही है। ਨਾਸ਼ਤਾ ਕਰਦੇ ਹੀ ਸਭ ਤੋਂ ਪਹਿਲੇ ਫਿਕਰ ਹੋ ਜਾਂਦੀ ਹੈ ਕਿ ਪੱਕੇਗਾ ਕੀ। ਇਸ ਤੋਂ ਔਰਤਾਂ ਦਾ ਸਭ ਤੋਂ ਜਿਹੜਾ ਨਾ ਪਰੇਸ਼ਾਨੀ ਵਾਲੀ ਗੱਲ ਜਿਹੜੀ ਹੈ ਨਾ ਔਰਤਾਂ ਦੀ ਇਹੀ ਹੁੰਦੀ ਹੈ ਕਿ ਵਿਚਾਰੀਆਂ ਨੂੰ ਸਮਝ ਨਹੀਂ ਲੱਗਦੀ। ਮਿਲੀਅਨ ਡਾਲਰ ਦਾ ਸਵਾਲ ਹੁੰਦਾ ਰੋਜ਼ਾਨਾ ਪੱਕੇਗਾ ਕੀ। ਅਤੇ ਬਾਹਰ ਮੌਸਮ ਦੇਖ ਕੇ ਤੇ ਮੈਂ ਸੋਚਿਆ ਕਿ ਥੋੜ੍ਹੀ ਜਿਹੀ ਗਾਜਰ ਮੇਰੇ ਕੋਲ ਕਸ਼ ਕੀਤੀ ਪਈ ਸੀ ਕਿ ਚਲੋ ਮੈਂ ਇਹਦਾ ਕੀ ਕਹਿੰਦੇ ਨੇ ਥੋੜ੍ਹਾ ਗਾਜਰ ਦੀ ਖੀਰ ਬਣਾ ਲੈਂਦੇ ਹਾਂ ਅਸੀਂ, ਗਜਰੇਲਾ ਜਿਹਨੂੰ ਕਹਿੰਦੇ ਨੇ ਉਹ ਬਣਾ ਲੈਣੀ ਆ। ਅਤੇ ਖਾਣੇ ਵਿੱਚ ਅੱਜ ਮੈਂ ਬਣਾ ਰਹੀ ਹਾਂ ਜੀ ਪਾਲਕ ਬਣਾ ਰਹੀ ਹਾਂ। ਪਰ ਇਹ ਮੇਰੇ ਕੋਲ ਨਾ ਫਰੀਜ਼ ਕੀਤਾ ਹੋਇਆ ਪਿਆ ਸੀ ਚਿਕਨ, ਇੱਕ ਦਿਨ ਬਚ ਗਿਆ ਸੀ ਚਿਕਨ ਜ਼ਿਆਦਾ, ਫਿਰ ਮੈਂ ਫਰੀਜ਼ ਕਰ ਦਿੱਤਾ ਸੀ। ਇਹਨੂੰ ਮੈਂ ਥੋੜ੍ਹਾ ਜਿਹਾ ਨਾ ਪਾਣੀ ਪਾ ਕੇ ਰੱਖ ਦਿੱਤਾ ਵੀ ਕਿ ਹਲਕਾ ਜਿਹਾ ਹੋ ਜਾਏਗਾ, ਨਰਮ ਹੋ ਜਾਏਗਾ। ਇਹਦੇ ਵਿੱਚ ਥੋੜ੍ਹੀ ਜਿਹੀ ਪਾਲਕ ਕੱਟ ਕੇ ਪਾ ਦਾਂਗੀ। ਇੱਕ ਨਵੀਂ ਹਾਂਡੀ ਜਿਹੜੀ ਨਾ ਵਜੂਦ ਵਿੱਚ ਆ ਜਾਏਗੀ, ਜਿਹੜੇ ਅਸੀਂ ਫਿਰ ਮਜ਼ੇ ਲੈ ਲੈ ਕੇ ਖਾਵਾਂਗੇ। ਇਸ ਤੋਂ ਇਹਨਾਂ ਚੀਜ਼ਾਂ ਦਾ ਇਸ ਤਰ੍ਹਾਂ ਹੁੰਦਾ ਕਿ ਕੋਈ ਚੀਜ਼ ਬਚ ਜਾਵੇ ਫਰੀਜ਼ ਕਰ ਦੇਵੋ ਤੁਸੀਂ, 2-3 ਦਿਨ ਬਾਅਦ ਜਾਂ ਹਫ਼ਤੇ ਬਾਅਦ ਕੱਢ ਕੇ ਤੁਸੀਂ ਦੁਬਾਰਾ ਉਹਨੂੰ ਯੂਜ਼ ਕਰ ਸਕਦੇ ਹੋ, ਕਿਉਂਕਿ ਰਿਜ਼ਕ ਨੂੰ ਜਿਹੜਾ ਨਾ ਜ਼ਾਇਆ ਨਹੀਂ ਕਰਨਾ ਚਾਹੀਦਾ। ਅਤੇ ਮੇਰੇ ਕੋਲ ਪੱਕਿਆ ਪਿਆ ਸੀ, ਮੈਂ ਇਸ ਤਰ੍ਹਾਂ ਹੀ ਖਾ ਸਕਣੀ ਸੀ, ਇਹਨੂੰ ਗਰਮ ਕਰਦੇ ਔਰ ਖਾ ਲੈਂਦੇ। ਪਰ ਐਵੇਂ ਕਿ ਨਹੀਂ ਥੋੜ੍ਹਾ ਜਿਹਾ ਨਵੀਂ ਵੈਰਾਇਟੀ ਬਣ ਜਾਏਗੀ। ਇਸ ਤੋਂ ਮੈਂ ਅੱਜ ਪਾਲਕ ਸ਼ਾਮਿਲ ਕਰ ਰਹੀ ਹਾਂ। ਲੋ ਜੀ, ਪੁਰਾਣੀ ਹਾਂਡੀ ਦੀ ਅਸੀਂ ਨਵੀਂ ਹਾਂਡੀ ਬਣਾ ਲਈਏ ਔਰ ਅਸੀਂ ਪਾਲਕ ਸ਼ਾਮਿਲ ਕਰ ਦਿੱਤੀ ਸੀ ਔਰ ਥੋੜ੍ਹਾ ਜਿਹਾ ਦੀ ਪੁਨਾਈ ਕਰ ਦਿੱਤੀ। ਇੱਕ ਮੈਂ ਹਰੀ ਮਿਰਚ ਕੱਟ ਕੇ ਪਾ ਦਿੱਤੀ ਔਰ ਲਜ਼ੀਜ਼ ਕਿਸਮ ਦਾ ਨਾ ਇੱਕ ਨਵੀਂ ਡਿਸ਼ ਤਿਆਰ ਹੋ ਚੁੱਕੀ ਹੈ। ਇਹਨੂੰ ਅਸੀਂ ਮਜ਼ੇ ਲੈ ਲੈ ਕੇ ਖਾਵਾਂਗੇ। ਖੁਸ਼ਬੂ ਵੀ ਬੜੀ ਅੱਛੀ ਆ ਰਹੀ ਹੈ ਔਰ ਬਹੁਤ ਜ਼ਬਰਦਸਤ। ਮੈਂ ਥੋੜ੍ਹਾ ਜਿਹਾ ਚੱਖਿਆ ਵੇ, ਟੇਸਟ ਵੀ ਬਹੁਤ ਅੱਛਾ ਵੇ। ਤਾਂ ਚਲੋ ਜੀ ਅਸੀਂ ਹੁਣ ਚੁੱਲ੍ਹਾ ਬੰਦ ਕਰ ਦਿੰਦੇ ਹਾਂ, ਇਸ ਤੋਂ ਜ਼ਿਆਦਾ ਫਿਰ ਬਹੁਤ ਜ਼ਿਆਦਾ ਖੁਸ਼ਕ ਹੋ ਜਾਏਗਾ। ਔਰ ਇੱਧਰ ਸਾਡੀ ਗਾਜਰ ਦੀ ਖੀਰ ਬਿਲਕੁਲ ਤਿਆਰ ਹੋ ਗਈ ਹੈ। ਗਜਰੇਲਾ ਜਿਹੜਾ ਅਸੀਂ ਬਣਾ ਰਹੇ ਸਾਂ, ਮਿਹਨਤ ਕੀਤੀ ਖਾਸਾ, ਇਹਨੂੰ ਖੜਾ ਹੋ ਕੇ ਹਿਲਾਉਣਾ ਪੈਂਦਾ ਵੇ ਕਿ ਨੀਚੇ ਨਾ ਲੱਗ ਜਾਵੇ। ਅਤੇ ਬਸ ਬਈ ਇਹ ਤਿਆਰ ਹੈ। ਹੁਣ ਜ਼ਰਾ ਜਿਹਾ ਠੰਡਾ ਹੋਏਗਾ ਫਿਰ ਇਹਨੂੰ ਪੋਟ ਵਿੱਚ ਕੱਢਾਂਗੀ ਔਰ ਇਹਨੂੰ ਵੀ ਪੋਟ 'ਚ ਕੱਢਾਂਗੀ। ਅਤੇ ਇਸ ਤਰ੍ਹਾਂ ਥੋੜ੍ਹਾ ਅਸੀਂ ਆਪਣਾ ਕਿਚਨ ਦਾ ਸਮੇਟਾ ਸਮੇਟੀ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਕਲੀਨਿੰਗ ਦਾ ਕੰਮ ਸਾਡਾ ਸ਼ੁਰੂ ਹੋਏਗਾ। ਕੰਮ ਕਾਜ ਨਿਪਟਾ ਕੇ ਅਸੀਂ ਆ ਗਏ ਆ ਆਪਣੇ ਵਿਹੜੇ ਵਿੱਚ। ਅਤੇ ਵਿਹੜੇ ਵਿੱਚ ਬਹਿ ਕੇ ਕੀ ਹੁੰਦਾ, ਗੱਪਸ਼ਪ ਹੁੰਦੀ ਹੈ। ਅਤੇ ਹੁਣ ਹਾਂਡੀ ਵੀ ਪੱਕ ਗਈ ਹੈ। ਅੱਜ ਮਿੱਠਾ ਵੀ ਬਣਾ ਲਿਆ ਅਸੀਂ, ਅੱਲਾ ਹੀ ਰਹਿਮ ਕਰੇ, ਕਿਉਂਕਿ ਮਿੱਠਾ ਜਿਹੜਾ ਹੈ ਨਾ, ਮਿੱਠੇ 'ਤੇ ਮੇਰਾ ਹੱਥ ਰੁਕਦਾ ਨਹੀਂ ਹੈ। ਅਤੇ ਇਹ ਦੇਖ ਲਓ ਜੀ ਕਿਸਾ ਪਿਆਰੀ ਖੀਰ ਤਿਆਰ ਹੋਈ ਹੈ, ਬੜੀ ਜ਼ਬਰਦਸਤ। ਅਤੇ ਇਹ ਗਾਜਰ ਦੀ ਜਿਹੜੀ ਖੀਰ ਹੁੰਦੀ ਹੈ, ਚਾਹੇ ਇਹਨੂੰ ਤੁਸੀਂ ਠੰਡੀ ਕਰਕੇ ਖਾਓ ਚਾਹੇ ਗਰਮ ਕਰਕੇ ਖਾਓ, ਦੋਨੋਂ ਸੂਰਤਾਂ 'ਚ ਮਜ਼ੇਦਾਰ ਲੱਗਦੀ ਹੈ। ਸਾਡੇ ਰਵਾਇਤੀ ਖਾਣੇ ਜਿਹੜੇ ਨੇ ਨਾ ਬੜੇ ਚੰਗੇ ਨੇ, ਬਹੁਤ ਚੰਗੇ ਨੇ। ਸਾਡੇ ਜਿਹੜਾ ਘਰ 'ਚ ਹਾਂਡੀ ਰੋਟੀ ਜਾਂ ਜੋ ਮਿੱਠੇ ਪੱਕਦੇ ਨੇ ਇਹ ਜ਼ਬਰਦਸਤ ਨੇ। ਇਹ ਜ਼ਿਆਦਾ ਬਿਮਾਰੀਆਂ ਆਈਆਂ ਨੇ, ਇਹ ਜਿਹੜਾ ਫਾਸਟ ਫੂਡ, ਕੋਲਡ ਡਰਿੰਕਸ ਔਰ ਪੀਜ਼ਾ ਬਰਗਰ, ਇਹ ਦੇਖ ਲਓ ਹੁਣ ਦੁਨੀਆ ਭਰ ਦੇ ਡਾਕਟਰਸ ਇਹ ਕਹਿ ਰਹੇ ਨੇ ਘਰ ਦੀ ਪੱਕੀ ਹੋਈ ਹਾਂਡੀ, ਘਰ ਦੀ ਪੱਕੀ ਹੋਈ ਰੋਟੀ, ਉਹਦੇ ਨਾਲੋਂ ਬੈਸਟ ਕੋਈ ਫੂਡ ਨਹੀਂ ਹੈ। ਤਾਂ ਉਹ ਚੀਖ ਚੀਖ ਕੇ ਕਹਿੰਦੇ ਨੇ। ਪਹਿਲੇ ਲੋਕਾਂ ਨੂੰ ਇਸ ਤਰਫ ਲਾਇਆ ਇਹਨਾਂ ਨੇ ਔਰ ਉਸ ਤੋਂ ਬਾਅਦ ਫਿਰ ਹੁਣ ਡਾਕਟਰ ਦੇ ਵਿਚਾਰੇ ਦਾ ਡਾਕਟਰਾਂ ਨੇ ਖੈਰ ਨਹੀਂ ਲਾਇਆ ਸੀ, ਲੇਕਿਨ ਕੰਪਨੀਆਂ ਜਿਹਨਾਂ ਨੇ ਆਪਣੀ ਚੀਜ਼ ਸੇਲ ਕਰਨੀ ਹੁੰਦੀ ਹੈ, ਵੇਚਣੀ ਹੁੰਦੀ ਹੈ, ਉਹ ਫਿਰ ਨਿਤ ਨਵੇਂ ਪੈਕਿੰਗ ਨਵੀਂ ਨਵੀਆਂ ਚੀਜ਼ਾਂ ਕੱਢ ਕੇ ਲੋਕਾਂ ਨੂੰ ਉਹ ਕਰਦੇ ਨੇ ਕਿ ਵੀ ਇਹ ਬੜੀ ਚੰਗੀ ਚੀਜ਼ ਤੁਹਾਡੇ ਵਾਸਤੇ ਆ ਗਈ ਹੈ ਅਤੇ ਤੁਸੀਂ ਇਹ ਨਾ ਖਾਧਾ ਤਾਂ ਬਸ ਤੁਹਾਡਾ ਕੋਈ ਨੁਕਸਾਨ ਹੀ ਹੋ ਜਾਣਾ ਵੇ। ਪਰ ਤੁਸੀਂ ਦੇਖੋ ਜੋ ਸਾਡੇ ਬਾਪ ਦਾਦਾ ਖਾਂਦੇ ਆਏ ਸਨ, ਜੋ ਕਹਿੰਦੇ ਅਜ਼ਲ ਤੋਂ ਕਣਕ ਦੀ ਰੋਟੀ ਅਤੇ ਬਾਕੀ ਇਹ ਚੀਜ਼ਾਂ ਅਤੇ ਆਪਣੇ ਸਾਫ਼ ਸੁਥਰੀ ਹਾਂਡੀ, ਅਤੇ ਅੱਜ ਉਹੀ ਚੀਜ਼ਾਂ ਬੈਸਟ ਨੇ। ਤੁਸੀਂ ਠੀਕ ਹੈ ਮੇਰੇ ਵਾਂਗਰ ਨਾ ਹੋਵੋ, ਤੁਸੀਂ ਕਿ ਮੇਰੀ ਤਰ੍ਹਾਂ ਨਾ ਹੋਵੋ ਕਿ ਮਿੱਠੇ 'ਤੇ ਜ਼ੋਰ ਪਾਇਆ ਤਾਂ ਪਾਉਂਦੇ ਹੀ ਜਾਣਾ ਵੇ। ਇਸ ਤਰ੍ਹਾਂ ਦੇ ਕੰਮ ਨਾ ਕਰੋ, ਥੋੜ੍ਹਾ ਮਿੱਠੇ 'ਤੇ ਕੰਟਰੋਲ ਕਰੋ, ਥੋੜ੍ਹਾ ਕੰਮ ਕਾਜ ਕਰਦੇ ਰਹੋ, ਆਪਣਾ ਸਾਦੀ ਘਰ ਦੀ ਹਾਂਡੀ ਰੋਟੀ ਖਾਓ ਤਾਂ ਕਾਫੀ ਤੁਹਾਡੀ ਸਿਹਤ ਬਿਹਤਰ ਰਹਿ ਸਕਦੀ ਹੈ। ਅੱਜ ਕੱਲ੍ਹ ਦੇ ਬੱਚੇ ਪੀਜ਼ਾ ਬਰਗਰ ਇਹਨਾਂ ਚੀਜ਼ਾਂ, ਨੂਡਲਸ ਪਾਸਤਾ ਇੱਥੇ ਲੱਗ ਗਏ ਨੇ, ਅਤੇ ਉਹਨਾਂ ਨੂੰ ਆਪਣੇ ਦੇਸੀ ਹਾਂਡੀਆਂ ਦੇਸੀ ਚੀਜ਼ਾਂ ਬਿਲਕੁਲ ਪਤਾ ਨਹੀਂ ਜਾਂ ਚੰਗੀਆਂ ਹੀ ਨਹੀਂ ਲੱਗਦੀਆਂ। ਉਹਨਾਂ ਦੇ ਅੱਗੇ ਪਕਾ ਕੇ ਵੀ ਰੱਖੋ ਤਾਂ ਉਹ ਕਹਿੰਦੇ ਨਹੀਂ ਅਸੀਂ ਨਹੀਂ ਹੈ ਖਾਣਾ। ਅਤੇ ਨਗਟਸ ਹੋ ਗਏ ਔਰ ਇਸ ਟਾਈਪ ਦੀਆਂ ਚੀਜ਼ਾਂ ਉਹ ਜ਼ਿਆਦਾ ਸ਼ੌਕ ਨਾਲ ਖਾਂਦੇ ਨੇ। ਇਹ ਬੜੀ ਜਿਹੜੀ ਨਾ ਅਗਲੀ ਨਸਲ ਜਿਹੜੀ ਆ ਰਹੀ ਹੈ ਨਾ, ਬੜੇ ਕੋਈ ਖਤਰਨਾਕ ਕਿਸਮ ਦੀ ਜਿਹੜੀਆਂ ਨਾ ਚੀਜ਼ਾਂ ਹੋ ਗਈਆਂ ਉਹਨਾਂ ਦੇ ਨਾਲ ਕਿ ਘਰ ਦੀ ਰੋਟੀ ਨਾਲੋਂ ਬੈਸਟ ਕੋਈ ਚੀਜ਼ ਨਹੀਂ ਜੇ। ਦੁਨੀਆ ਦਾ ਸਭ ਤੋਂ ਜਿਹੜਾ ਅੱਛਾ ਫੂਡ ਹੈ ਨਾ ਉਹ ਘਰ ਦੀ ਪੱਕੀ ਹੋਈ ਰੋਟੀ, ਚਾਹੇ ਸਾਦੀ ਰੋਟੀ ਤੁਸੀਂ ਦਹੀਂ ਦੇ ਨਾਲ ਖਾ ਲਓ, ਚਟਨੀ ਨਾਲ ਖਾ ਲਓ, ਘਰ ਦੇ ਸਾਲਨ ਨਾਲ ਖਾ ਲਓ,
ਬਾਕੀ ਸਾਰੀਆਂ ਚੀਜ਼ਾਂ ਨੁਕਸਾਨਦੇਹ ਨੇ। ਤੇ ਅੱਜ ਮਿੱਠੀ ਚੀਜ਼ ਬਣਾਈ, ਥੋੜਾ ਮੈਂ ਸੋਚਿਆ ਕਿ ਚਲੋ ਅਸੀਂ ਅੱਜ ਗਾਜਰ ਦੀ ਖੀਰ ਬਣਾਈਏ ਤੇ ਥੋੜਾ ਜਿਹਾ ਉਹਨਾਂ ਜ਼ਮਾਨਿਆਂ 'ਚ ਝਾਤੀ ਮਾਰ ਲਈਏ ਕਿ ਜਿਹੜੇ ਕੀ ਕਹਿੰਦੇ ਨੇ ਨਾਯਾਬ ਜ਼ਮਾਨੇ ਸਨ, ਕਿ ਉੱਥੇ ਤੁਸੀਂ ਦੇਖੋ ਅਜ਼ੀਮ ਸਨ ਔਰਤਾਂ। ਯਕੀਨ ਮੰਨੋ ਉਹਨਾਂ ਔਰਤਾਂ ਨੂੰ ਸਲੂਟ ਕਰਨ ਨੂੰ ਦਿਲ ਕਰਦਾ ਹੈ, ਦੋਨੋਂ ਹੱਥਾਂ ਨਾਲ ਸਲੂਟ ਕਰਨ ਨੂੰ ਦਿਲ ਕਰਦਾ ਹੈ ਕਿ ਕਿੰਨੀਆਂ ਮਿਹਨਤੀ ਔਰਤਾਂ ਸਨ। ਉਸ ਦੌਰ ਦੀ ਔਰਤ ਕਿੰਨੀ ਮਿਹਨਤੀ ਸੀ ਕਿ ਤੁਸੀਂ ਦੇਖੋ ਸਿਲਾਈ ਕਢਾਈ, ਘਰ ਦੇ ਕੰਮ ਕਾਜ ਔਰ ਵਿਹੜੇ ਸੰਭਰਨੇ ਤੇ ਰੋਟੀਆਂ ਬਣਾਉਣੀਆਂ, ਵੱਡੇ ਵੱਡੇ ਟੱਬਰ, ਔਰ ਹਰ ਕੰਮ ਔਰਤ ਜਿਹੜੀ ਹੈ ਨਾ ਉਹ ਖੁਦ ਕਰਦੀ ਸੀ। ਇੱਕ ਮਸ਼ੀਨ ਸੀ ਉਹ। ਅੱਜ ਕੱਲ੍ਹ ਐਸੀ ਕੋਈ ਮਸ਼ੀਨ ਜਿਹੜੀ ਹੈ ਨਾ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦੀ। ਦੁਨੀਆ ਭਰ 'ਚ ਤੁਸੀਂ ਦੇਖ ਲਵੋ ਕਿ ਬਹੁਤ ਘੱਟ ਲੋਕ ਐਸੇ ਨੇ ਜਿਹੜੇ ਹੁਣ ਬੰਨਾ ਕਿਸੇ ਨੇ ਹੈਲਪ ਲਈ ਰੱਖਿਆ ਹੋਇਆ, ਕੋਈ ਰੈਡੀਮੇਡ ਫੂਡ ਲੈ ਕੇ ਆ ਰਿਹਾ, ਕੋਈ ਬਾਹਰ ਦੇ ਪੱਕੇ ਖਾਣੇ ਖਾ ਰਿਹਾ, ਕੁਝ ਕਰ ਰਿਹਾ, ਜਾਂ ਦਰਜੀ ਤੋਂ ਸਿਲਾਈ ਕਰਾ ਰਿਹਾ, ਰੈਡੀਮੇਡ ਅਸੀਂ ਕੱਪੜੇ ਖਰੀਦ ਰਹੇ ਹਾਂ। ਲੇਕਿਨ ਉਹ ਔਰਤ ਕਿੰਨੀ ਅਜ਼ੀਮ ਸੀ ਉਸ ਦੌਰ ਦੀ ਕਿ ਜਿਹੜੀ ਸਰਦੀਆਂ ਨੇ ਤੇ ਬੱਚਿਆਂ ਨੂੰ ਸਵੈਟਰ ਵੀ ਉਣ ਕੇ ਪਵਾਉਂਦੀ ਸੀ ਆਪਣੇ, ਕਿ ਮੇਰੇ ਬੱਚਿਆਂ ਨੂੰ ਉਹਨੂੰ ਠੰਡ ਦਾ ਵੀ ਖਿਆਲ ਹੁੰਦਾ ਸੀ ਕਿ ਪੁਰਾਣੇ ਸਵੈਟਰ ਉਧੇੜ ਕੇ ਤੇ ਫਿਰ ਨਏ ਬਣਾਏ ਜਾਂਦੇ ਸਨ, ਜਾਂ ਨਵੀਂ ਉੱਨ ਵੀ ਲੈ ਕੇ ਬਣਾਏ ਜਾਂਦੇ ਸਨ। ਇਸ ਤਰ੍ਹਾਂ ਸਰਦੀਆਂ ਦਾ ਵੀ ਪੂਰੀ ਉਹਨਾਂ ਨੇ ਤਿਆਰੀ ਕਰਨੀ ਹੁੰਦੀ ਸੀ। ਔਰ ਉਸ ਤੋਂ ਬਾਅਦ ਫਿਰ ਘਰ ਦੀ ਆਮ ਰੂਟੀਨ ਦੀਆਂ ਜਿਹੜੀ ਸਿਲਾਈਆਂ, ਬੱਚਿਆਂ ਦੇ ਕੱਪੜੇ ਹੋ ਗਏ, ਚਾਦਰਾਂ ਹੋ ਗਈਆਂ, ਰਜ਼ਾਈਆਂ ਦੇ ਛਾੜ ਸੀਣੇ, ਸਾਰੇ ਮਤਲਬ ਹਰ ਕੰਮ ਔਰਤ ਖੁਦ ਕਰਦੀ ਸੀ। ਔਰ ਉਹ ਫਿਰ ਬਾਕੀ ਜਿਹੜੇ ਪਿੰਡਾਂ ਥਾਵਾਂ 'ਤੇ ਰਹਿੰਦੇ ਸਨ ਨਾਲ, ਉਹ ਫਿਰ ਮੱਝਾਂ ਗਾਵਾਂ ਦੁੱਧ ਵੀ ਚੋਣੇ, ਰੜਕਣੇ, ਮੱਖਣ ਕੱਢਣੇ, ਦੇਸੀ ਘਿਓ ਬਣਾਉਣੇ। ਮੈਂ ਕਹਿੰਦੀ ਹਾਂ ਕਿ ਹੈਰਾਨ ਹੋ ਜਾਂਦਾ ਬੰਦਾ ਉਹਨਾਂ ਔਰਤਾਂ ਦੀ ਸੋਚ ਕੇ ਕਿ ਕਿਸ ਤਰ੍ਹਾਂ ਔਰਤ ਪੂਰੀ ਪੈਂਦੀ ਸੀ। ਲੇਕਿਨ ਵਾਕਈ ਬਈ ਜਿਹੜੇ ਗੁਜ਼ਰ ਗਏ ਨੇ ਨਾਯਾਬ ਲੋਕ, ਨਾਯਾਬ ਜ਼ਮਾਨੇ 'ਤੇ ਗੁਜ਼ਰ ਗਏ, ਉਹਨਾਂ ਜ਼ਮਾਨਿਆਂ 'ਚ ਜਿਹੜੇ ਲੋਕ ਸਨ ਨਾ ਉਹ ਵੀ ਬੜੇ ਨਾਯਾਬ ਸਨ। ਉਹ ਹੁਣ ਮੁੜ ਕੇ ਦੌਰ ਆਣੇ ਨਹੀਂ ਨੇ, ਸੱਚੇ ਔਰ ਖਾਲਿਸ ਦੌਰ, ਕਿ ਜਦੋਂ ਮਾਵਾਂ ਆਪਣੇ ਹੱਥ ਦੇ ਨਾਲ ਬੱਚਿਆਂ ਨੂੰ ਗਿੱਠਾਂ ਨਾਪ ਕੇ ਨਾ, ਗਿੱਠਾਂ ਦੇ ਨਾਲ ਉਸ ਜ਼ਮਾਨੇ 'ਚ ਜਿਹੜਾ ਨਾ ਕੱਪੜੇ ਸੀਤੇ ਜਾਂਦੇ ਸਨ। ਸਾਡੀ ਅੰਮੀ ਵੀ ਘਰ ਹੀ ਕੱਪੜੇ ਸੀਂਦੇ ਸਨ ਸਾਡੇ। ਉਸ ਜ਼ਮਾਨੇ 'ਚ ਇੰਚੀ ਟੇਪ ਵਗੈਰਾ ਹੁੰਦਾ ਹੋਏਗਾ ਜ਼ਰੂਰ, ਲੇਕਿਨ ਆਮ ਤੌਰ 'ਤੇ ਔਰਤਾਂ ਨੂੰ ਆਪਣੇ ਬੱਚਿਆਂ ਦੇ ਗਿੱਠਾਂ ਦੇ ਹਿਸਾਬ ਨਾਲ ਪਤਾ ਹੁੰਦਾ ਸੀ, ਇਹ ਮੇਰਾ ਬੱਚਾ 6 ਗਿੱਠ ਦਾ ਵੇ ਤੇ ਮੇਰਾ ਬੱਚਾ 8 ਗਿੱਠ ਦਾ ਵੇ। ਤੇ ਉਹ ਗਿੱਠਾਂ ਦੇ ਨਾਲ ਨਾਪ ਕੇ ਤੇ ਬੜਾ ਸ਼ਾਨਦਾਰ ਬੱਚੇ ਦਾ ਕੱਪੜਾ ਤਿਆਰ ਹੋ ਜਾਂਦਾ ਸੀ। ਔਰ ਫਿਰ ਉਹ ਗਰਮੀ ਹੈ ਸਰਦੀ ਹੈ, ਮਾਵਾਂ ਨੇ ਘਰ ਵਿੱਚ ਹੀ ਕੱਪੜੇ ਸੀ ਕੇ ਪਾਣੇ ਨੇ। ਅਸੀਂ ਆਪਣੀ ਜ਼ਿੰਦਗੀ 'ਚ, ਮੇਰਾ ਨਹੀਂ ਖਿਆਲ, ਮੈਨੂੰ ਇੱਕ ਦਿਨ ਵੀ ਐਸਾ ਯਾਦ ਨਹੀਂ ਸਾਡੀ ਆਪਣੀ ਜ਼ਿੰਦਗੀ ਦਾ, ਮਤਲਬ ਸ਼ਾਦੀशुदा ਤੋਂ ਪਹਿਲੇ ਜਿਹੜਾ ਬਚਪਨ ਦਾ ਦੌਰ ਹੈ, ਕਿ ਮੈਂ ਕਦੀ ਕੋਈ ਰੈਡੀਮੇਡ ਅਸੀਂ ਕੱਪੜਾ ਪਾਇਆ ਹੋਵੇ ਜਾਂ ਬਾਜ਼ਾਰ ਤੋਂ ਕੋਈ ਰੈਡੀਮੇਡ ਸਾਡੇ ਵਾਸਤੇ ਚੀਜ਼ ਆਈ ਹੋਵੇ। ਬਸ ਅੰਮੀ ਨੇ ਹੀ ਸੀਣਾ। ਸਰਦੀਆਂ ਦੇ ਕੱਪੜੇ ਕਾਟਨ ਆਉਂਦੀ ਸੀ, ਪਲੇਨ ਜਿਹੜੀ ਹੁੰਦੀ ਸੀ, ਮਤਲਬ ਛੋਟੇ ਛੋਟੇ ਪ੍ਰਿੰਟ ਵਾਲੀ ਕਾਟਨ ਸ਼ੀਟ ਵੀ ਕਹਿੰਦੇ ਸਨ, ਉਸ ਕੱਪੜਾ ਆਉਂਦਾ ਸੀ ਸਰਦੀਆਂ 'ਚ ਪਾਉਣ ਵਾਲਾ। ਉਹ ਫਿਰ ਬੱਚਿਆਂ ਦੇ ਕੱਪੜੇ ਸੀ ਜਣੇ, ਇੱਕੋ ਜਿਹਾ ਥਾਨ ਹੁੰਦਾ ਸੀ, ਇੱਕੋ ਜਿਹਾ। ਅੱਜ ਕੱਲ੍ਹ ਵੀ ਦੇਖੋ ਫਿਰ ਦੁਬਾਰਾ ਫੈਸ਼ਨ ਆ ਗਿਆ ਵੇ ਦੁਬਾਰਾ, ਕਿ ਜਿਹੜਾ ਇੱਕੋ ਜਿਹੇ ਪਾਉਣ ਲੱਗ ਗਏ ਨੇ ਸਲਵਾਰ ਕਮੀਜ਼। ਪਹਿਲੇ ਜ਼ਮਾਨੇ 'ਚ ਇਸ ਤਰ੍ਹਾਂ ਹੀ ਹੁੰਦਾ ਸੀ, ਇੱਕੋ ਜਿਹਾ ਕੱਪੜਾ ਲੈ ਕੇ ਔਰ ਫਿਰ ਉਹ ਬੱਚਿਆਂ ਦੇ ਸੀ ਦਿੱਤਾ ਜਾਂਦਾ ਸੀ। ਗਰਮੀਆਂ ਸਰਦੀਆਂ ਬਸ ਥਾਨ 'ਚ ਕੱਪੜਾ ਮਿਲਦਾ ਸੀ, ਉਹ ਥਾਨ ਦੇ ਹਿਸਾਬ ਨਾਲ ਤੁਸੀਂ ਬੱਚੇ ਦੇ ਹਿਸਾਬ ਨਾਲ ਕਟਵਾ ਲੈਂਦੇ ਸੋ, ਔਰ ਘਰ ਲਿਆ ਕੇ ਮਾਵਾਂ ਫਿਰ ਉਹਨੂੰ ਸੀ ਦਿੰਦੀਆਂ ਸਨ। ਔਰ ਬੱਚੇ ਵੀ ਹੱਸੀ ਖੁਸ਼ੀ, ਕੋਈ ਉਹਨਾਂ ਨੂੰ ਇਹ ਨਹੀਂ ਹੁੰਦਾ ਸੀ ਕਿ ਅਸੀਂ ਇਹ ਚੀਜ਼ ਨਹੀਂ ਪਾਣੀ ਹੈ, ਅਸੀਂ ਇਹ ਨਹੀਂ ਕਰਨਾ। ਉਹ ਹੱਸੀ ਖੁਸ਼ੀ ਜਿਹੜਾ ਨਾ ਬਾਦਸ਼ਾਹ ਦੀ ਰਾਇਆ ਵੰਗਰ, ਬਾਦਸ਼ਾਹ ਦੀ, ਇੱਕ ਮਿੰਟ ਮੈਂ ਇੱਕ बुर्की खा लवा, थोड़ा जिहा पता तो चले कैसी पक्की है। ओए होए सदके थीवा, बड़ी मज़ेदार। भई अपनी तारीफ आप ही कर लेनी चाहिए, कदी कदी मजबूरी होवे ना अपनी तारीफ आप कर लिया करो, कि थोड़ा जिहा खुश होने का मौका मिलना चाहिए वे। तो इस तरह जिहड़ा ना मावां फिर कपड़े भी सींदियां सन अपने हत्थां दे नाल। मावां फिर उत्ते गोटा किनारी भी लादियां सन, सर्दी होंदी, ईद आंदी सी जदों, फिर बच्चियां दे सोहणे सोहणे बनाने। और सर्दियां दा तां खास एहतमाम हुंदा सी कि स्वैटर बनाना, कि कहते हैं, फिर उधेड़ के एक दूसरे को डिज़ाइन मंगे जाते सन कि फलाने का डिज़ाइन बड़ा अच्छा वे। तो औरतां अपनी सिलाई उन्न दे गोले लैके उन्होंने घर जांदियां हुंदियां सन कि सानू यह दाना पाना, यह डिज़ाइन सिखा दवो। कोई डब्बी वाला डिज़ाइन हुंदा सी, एक डिज़ाइन ऐसा सी, एक चेन स्टाइल का, अद्धा इधर अद्धा इधर, इस तरह। तो वह बड़ा मशहूर होया सी। वो फिर तितली स्टाइल का, इस बहुत सारे, हर साल एक नवा डिज़ाइन पता नहीं कौन कढ़दा सी। सारियां औरतां दे पिछे लग जांदियां सन कि असीं यह वाला डिज़ाइन बनाना में।
ਇਸ ਤਰ੍ਹਾਂ ਫਿਰ ਰੰਗ ਬਿਰੰਗੇ ਸਵੈਟਰ ਬਣਾਉਣੇ ਔਰ ਸਿਰ 'ਤੇ ਪਾਉਣ ਵਾਸਤੇ, ਜਿਵੇਂ ਅਸੀਂ ਹੁਣ ਟੋਪੀ ਪਾ ਰਹੇ ਨਾ, ਟੋਪੀ ਵੀ ਬਣਦੀ ਸੀ, ਲੇਕਿਨ ਬੱਚੀਆਂ ਦੇ ਪਾਉਣ ਵਾਸਤੇ ਇੱਕ ਸਿੱਧਾ ਜਿਹਾ ਇੱਕ ਮਫਲਰ ਕਹਿ ਲਓ ਜਾਂ ਇੰਨਾ ਹੁੰਦਾ ਸੀ, ਇੱਥੇ ਤੜੀਆਂ ਲੱਗੀਆਂ ਹੁੰਦੀਆਂ ਸਨ ਸਿੱਧਾ ਜਿਹਾ, ਉਹ ਬੱਚੀਆਂ ਵਾਸਤੇ ਉਹ ਬਣਾਇਆ ਜਾਂਦਾ ਸੀ ਕਿ ਸਿਰ 'ਤੇ ਲੈ ਕੇ ਸਕਾਰਫ ਟਾਈਪ ਔਰ ਇੱਥੇ ਉਹ ਤੜੀ ਬੰਨ ਲਈ ਜਾਂਦੀ ਸੀ। ਤੇ ਇਸ ਤਰ੍ਹਾਂ ਠੰਡਕ ਤੋਂ ਬਚਾਉਣ ਵਾਸਤੇ ਜਿਹੜਾ ਨਾ बड़े बड़े शाहकार औरतां चीज़ां बनादियां सन। और ਜਿਹੜਾ ਨਾ ਸ਼ਾਲ ਜਿਹੜੀ ਇਹ ਬੜੀ ਲਾਜ਼ਮੀ ਉਸ ਜ਼ਮਾਨੇ 'ਚ ਆਈਟਮ ਹੁੰਦੀ ਸੀ। ਅੱਜ ਕੱਲ੍ਹ ਸ਼ਾਲ ਦਾ ਕੰਮ ਸਿਰਫ ਇਹ ਰਹਿ ਗਿਆ ਕਿ ਬਈ ਤੁਸੀਂ ਕੰਧੇ 'ਤੇ ਪਾ ਲਵੋ ਅਤੇ ਸਟਾਈਲ ਦੇ ਨਾਲ ਟੁਰਨਾ ਵੀ ਤੁਸੀਂ, ਅਤੇ ਬਸ ਉਹ ਸ਼ਾਲ ਦਾ ਇੰਨਾ ਕੀ ਕੰਮ ਰਹਿ ਗਿਆ। ਕਿੰਨੀ ਮਹਿੰਗੀ ਸ਼ਾਲ ਲੋਕ ਲੈਂਦੇ ਨੇ, ਲੱਖਾਂ ਰੁਪਇਆਂ ਵਾਲੀ ਵੀ ਮੈਂ ਦੇਖੀ ਬਾਜ਼ ਦਫਾ, ਲੇਕਿਨ ਉਹ ਪਾਈ ਮੋਢੇ 'ਤੇ ਹੀ ਹੁੰਦੀ ਹੈ, ਬਸ ਬਈ ਕੁਛ ਫੈਸ਼ਨ ਹੈ। ਲੇਕਿਨ ਉਸ ਜ਼ਮਾਨੇ 'ਚ ਸ਼ਾਲ ਇਸ ਤਰ੍ਹਾਂ ਸੀ ਕਿ ਲੋਈ ਵੀ ਕਿਹਾ ਜਾਂਦਾ ਸੀ। ਲੋਈ ਜਿਹੜੀ ਸੀ ਉਹ ਕੀ ਕਹਿੰਦੇ ਨੇ ਲਪੇਟ ਕੇ ਔਰਤਾਂ ਬਾਹਰ ਨਿਕਲਦੀਆਂ ਸਨ। ਖੁੱਲ੍ਹੇ ਵਿਹੜੇ ਹੁੰਦੇ ਸਨ। ਸੁਬਾਹ ਸੁਬਾਹ ਉੱਠਣਾ, ਠੰਡਕ ਇੰਨੀ ਜ਼ਿਆਦਾ ਹੁੰਦੀ ਸੀ, ਅਤੇ ਜਰਸੀ ਪਾ ਕੇ ਉੱਤੋਂ ਜੀ ਲੋਈ ਲਪੇਟ ਕੇ ਅਤੇ ਫਿਰ ਲੋਕ ਬਾਹਰ ਨਿਕਲਦੇ ਸਨ। ਸਿਰ ਦੇ ਉੱਪਰ ਕੋਈ ਟੋਪੀ ਜਾਂ ਕੁਛ ਰੁਮਾਲ ਟਾਈਪ ਬੰਨ ਲਿਆ ਜਾਂਦਾ ਸੀ, ਫਿਰ ਉੱਪਰੋਂ ਦੀ ਲੋਈ ਲੈ ਲੈਣੀ ਕਿ ਬਾਹਰ ਬੜੀ ਠੰਡ ਹੁੰਦੀ ਸੀ। ਨਿਕਲਣਾ ਸਵੇਰੇ ਸਵੇਰੇ ਤੜਕੇ ਤੜਕੇ ਔਰਤਾਂ ਉੱਠਦੀਆਂ ਹੁੰਦੀਆਂ ਸਨ, ਫਿਰ ਮੱਝਾਂ ਦੀਆਂ ਧਾਰਾਂ ਵੀ ਕੱਢਣੀਆਂ, ਫਿਰ ਉਹਨਾਂ ਨੇ ਦੁੱਧ ਵੀ ਰਿੜਕਣੇ। ਔਰ ਜਿਹੜਾ ਜਗ੍ਹਾ 'ਤੇ ਇਹ ਨਹੀਂ ਸੀ, ਨਿਸਬਤਨ ਸ਼ਹਿਰ 'ਚ ਲੋਕ ਰਹਿੰਦੇ ਸਨ, ਤਾਂ ਉੱਥੇ ਵੀ ਸੁਬਾਹ ਸੁਬਾਹ ਉੱਠ ਕੇ ਫਿਰ ਮਾਵਾਂ ਨੇ ਬੱਚਿਆਂ ਨੂੰ ਪਰੌਂਠੇ ਬਣਾ ਕੇ ਦੇਣੇ ਨੇ। ਜ਼ਿਆਦਾਤਰ ਹਰ ਘਰ 'ਚੋਂ ਨਾ ਪਰੌਂਠਿਆਂ ਦੀ ਖੁਸ਼ਬੂ ਆਉਂਦੀ ਹੁੰਦੀ ਸੀ ਸਵੇਰੇ ਸਵੇਰੇ। ਪੂਰਾ ਮਹੱਲਾ ਜਿਹੜਾ ਨਾ ਪਰੌਂਠਿਆਂ ਦੀ ਖੁਸ਼ਬੂਆਂ ਨਾਲ ਮਹਿਕ ਰਿਹਾ ਹੁੰਦਾ ਸੀ। ਤੁਸੀਂ ਬੱਚੇ ਸਕੂਲ ਜਦੋਂ ਤਿਆਰ ਹੋ ਕੇ ਜਾਂਦੇ ਸਨ ਅਤੇ ਉਹ ਇੰਨੀ ਸੋਹਣੀਆਂ ਖੁਸ਼ਬੂਆਂ ਆਉਂਦੀਆਂ ਹੁੰਦੀਆਂ ਸਨ ਨਾ ਪਰੌਠਿਆਂ ਦੀਆਂ, ਉਹ ਬੜਾ ਸੁੱਚਾ ਔਰ ਖਾਲਿਸ ਤੌਰ ਸੀ। ਅੱਜ ਕੱਲ੍ਹ ਮੇਰਾ ਖਿਆਲ ਪਰਾਠਾ ਬਣਦਾ ਤਾਂ ਹੈ ਵੀ, ਲੇਕਿਨ ਖਾਸੀ ਹੱਦ ਤੱਕ ਕੰਮ ਹੋ ਗਿਆ। ਲੋਕ ਜ਼ਿਆਦਾਤਰ ਬ੍ਰੈਡ 'ਤੇ ਆ ਗਏ ਨੇ, ਪਾਪਿਆਂ 'ਤੇ ਆ ਗਏ ਨੇ, ਔਰ ਬਿਸਕਿਟਸ ਖਾ ਲਏ, ਜਾਂ ਕੁਝ ਬੱਚੇ ਭੁੱਖੇ ਹੀ ਚਲੇ ਜਾਂਦੇ ਨੇ ਜੀ ਸਾਨੂੰ ਭੁੱਖ ਹੀ ਨਹੀਂ ਹੈ। ਪਤਾ ਨਹੀਂ ਕੈਸੇ ਬੱਚੇ ਨੇ ਅੱਜ ਕੱਲ੍ਹ ਦੇ। ਅਸੀਂ ਤਾਂ ਉੱਠਦੇ ਸਾਂ, ਸਾਨੂੰ ਭੁੱਖ ਲੱਗੀ ਹੁੰਦੀ ਸੀ। ਅਸੀਂ ਸਕੂਲ ਤੋਂ ਵਾਪਸ ਆਉਂਦੇ ਸਾਂ, ਸਭ ਤੋਂ ਪਹਿਲਾਂ ਸਵਾਲ ਹੁੰਦਾ ਸੀ, ਅੰਮੀ ਮਰ ਚੱਲੇ ਹਾਂ, ਸਾਨੂੰ ਰੋਟੀ ਦੇ ਦੇਵੋ, ਅਸੀਂ ਮਰ ਚੱਲੇ ਹਾਂ। ਪੈਦਲ ਸਕੂਲ ਜਾਂਦੇ ਸਾਂ, ਪੈਦਲ ਵਾਪਸ ਆਉਂਦੇ ਸਾਂ, ਆਉਂਦੇ ਆਉਂਦੇ ਨਾ ਹਾਲਤ ਬੁਰੀ ਹੋਈ ਹੁੰਦੀ ਸੀ ਕਿ ਰੋਟੀ, ਸਭ ਤੋਂ ਪਹਿਲਾ ਸਵਾਲ ਰੋਟੀ ਦਾ ਹੁੰਦਾ ਸੀ। ਬਹਿਰਹਾਲ ਸਭ ਟਾਈਮ ਕਾ ਗੇਮ ਹੈ, ਲੇਕਿਨ ਅਸੀਂ ਉਹਨਾਂ ਦੇ ਵਕਤਾਂ ਨੂੰ ਯਾਦ ਕਰਨੇ ਆ। ਛੋਟੀ ਜਿਹੀ ਇੱਕ ਗਾਜਰ ਦੀ ਅਜੇ ਖੀਰ ਬਣਾਈ ਹੈ, ਅਸੀਂ ਉਹਨਾਂ ਜ਼ਮਾਨਿਆਂ ਨੂੰ ਕਿੰਨਾ ਜ਼ਿਆਦਾ ਫਰੋਲ ਲਿਆ। ਅਤੇ ਇਸੇ ਤਰ੍ਹਾਂ ਹੀ ਅਸੀਂ ਨਾਲ ਸਿਲਸਿਲਾ ਆਪਣਾ ਜਾਰੀ ਰੱਖਾਂਗੇ। ਤੁਸੀਂ ਮੈਨੂੰ ਇੱਕ ਦੱਸੋ ਸ਼ਮਾ, ਬਹੁਤ ਸ਼ੁਕਰੀਆ ਤੁਸੀਂ ਵਾਪਸ ਆਏ। ਔਰ ਜਿਹੜਾ ਨਾ ਸਾਰੇ ਮੇਰੇ ਦੋਸਤ ਇੱਕ ਇੱਕ ਕਰਕੇ, ਕੇ ਬੇਗਮ ਔਰ ਸਾਰੇ ਇਰਨਾ ਵੀ ਆ ਗਏ ਨੇ, ਹਰਪ੍ਰੀਤ ਅਤੇ ਕੀ ਕਹਿੰਦੇ ਨੇ ਸ਼ੀਲ, ਔਰ ਕੀ ਕਹਿੰਦੇ ਨੇ ਅਨੀਲਾ, ਸਾਰੇ ਆਸਤਾ ਸਭ ਉਸਮਾ ਵੀ ਆ ਗਏ ਨੇ ਵਾਪਸ। ਅਗਰ ਮੈਂ ਕਿਸੇ ਦਾ ਨਾਂ ਭੁੱਲ ਰਹੀ ਹੋਵਾਂ ਤਾਂ ਮੈਨੂੰ ਮਾਜ਼ਰਤ, ਕਿਉਂਕਿ ਯੂਜ਼ਰ ਦੇ ਨਾਂ ਤੋਂ ਵੀ ਕਹਿੰਦੇ ਨੇ ਉਹ ਵੀ, ਅਤੇ ਸਾਰੇ ਕੀ ਕਹਿੰਦੇ ਨੇ ਮੇਰੇ ਦੋਸਤ ਆਹਿਸਤਾ ਆਹਿਸਤਾ ਵਾਪਸ ਆ ਗਏ ਨੇ। ਔਰ ਸ਼ੁਕਰੀਆ ਲਾਇਬਾ ਦਾ ਵੀ ਕਿ ਲਾਇਬਾ ਵੀ ਵਾਪਸ ਆ ਗਈ ਹੈ। ਅਤੇ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ ਸਲਤ ਹੁਸੈਨ ਕਿ ਤੁਸੀਂ ਆਉਂਦੇ ਹੋ, ਕਮੈਂਟ ਕਰਦੇ ਹੋ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਕਮੈਂਟ ਦੇ ਨਾਲ ਅਸੀਂ ਜੋੜਦੇ ਹਾਂ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਅਸੀਂ ਕਿਸ ਮੌਜੂ 'ਤੇ ਗੱਲ ਕਰੀਏ। ਮੌਜ਼ੂਆਤ ਬੇਸ਼ੁਮਾਰ ਨੇ, ਜੋ ਅੱਜ ਜ਼ਿੰਦਗੀ 'ਚ ਹੋ ਰਿਹਾ ਉਹ ਹੀ ਪਿੱਛੇ ਹੋ ਰਿਹਾ ਹੁੰਦਾ ਸੀ। ਸ਼ਾਦੀ ਵਿਆਹ, ਸਕੂਲ ਜਾਣਾ ਬੱਚਿਆਂ ਨੇ, ਸ਼ਾਪਿੰਗ, ਖਰੀਦਦਾਰੀ, ਕੱਪੜੇ, ਡਿਜ਼ਾਈਨ, ਹਰ ਚੀਜ਼ ਉਸ ਜ਼ਮਾਨੇ 'ਚ ਵੀ ਸੀ, ਲੇਕਿਨ ਅੱਜ ਨਾਲੋਂ ਘੱਟ ਸੀ। ਤਾਂ ਤੁਸੀਂ ਮੈਨੂੰ ਮੌਜੂ ਦੱਸੋ, ਅਤੇ ਫਿਰ ਅਸੀਂ ਨਾਲ ਨਾਲ ਜਿਹੜਾ ਵੇ ਨਾ ਅਸੀਂ ਫਿਰ ਉਸੇ ਹਿਸਾਬ ਦੇ ਨਾਲ ਗੱਲ ਕਰਾਂਗੇ। ਅਤੇ ਕੀ ਕਹਿੰਦੇ ਨੇ, ਬਾਕੀ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਮੈਂ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਰੇ ਮੇਰੇ ਵਿਹੜੇ 'ਚ ਆ ਜਾਂਦੇ ਹੋ, ਮੇਰੇ ਨਾਲ ਰਲ ਕੇ ਬਹਿ ਜਾਂਦੇ ਹੋ, ਅਤੇ ਬੜੀ ਰੌਣਕ ਲੱਗ ਜਾਂਦੀ। ਯਕੀਨ ਮੰਨੋ ਤੁਹਾਡੇ ਜਿਹੜੇ ਕਮੈਂਟ ਨੇ ਨਾ ਉਹ ਅਸਲ 'ਚ ਰੌਣਕ ਉਹ ਲਾਉਂਦੇ। ਫਿਰ ਮੈਨੂੰ ਪਤਾ ਚੱਲਦਾ ਮੇਰੇ ਨਾਲ ਕੌਣ ਕੌਣ ਮੇਰਾ ਸਾਥੀ ਜਿਹੜਾ ਮੌਜੂਦ ਹੈ। ਅਤੇ ਚਲੋ ਜੀ, ਫਿਰ ਮਿਲਦੇ ਹਾਂ ਇੰਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ। ਅੱਲਾ ਹਾਫਿਜ਼, ਤੇ ਰੱਬ ਰਾਖਾ। ਅਤੇ ਕਮੈਂਟ ਕਰਨਾ ਤੁਸੀਂ ਬਿਲਕੁਲ ਨਹੀਂ ਭੁੱਲਣਾ।